मैं जो ऑपरेशन गंगा ना देखिया मैं क्या ओहो इन्हां दे दिलों दिमाग चों अजे ये गया नहीं है, क्योंकि इन्हां दी डेफिनेशन जिहड़ी भारत माता दी इन्हां ने बनाई है वो जिहड़ा भारत दीयां जोग्राफिकल हद्दां चों जो भी इन्हां दा पुराना चलदा बाहर जाएगा वो मलेच्छां दी धरती ते गया ते उस नूं वापसी ते उहदा शुद्धिकरण किया जांदा सी ते गंगा जल दे नाल ही उहनूं जिहड़ा वो पवित्र किया जांदा सी। चलो तुसीं जे हुण गंगा च उन्हां नूं मलेच्छां दी धरती तो पवित्र करना कढ ही लो उन्हां नूं सेफली। UN जनरल असैंबली च उन्हें कहा यूक्रेन के एंबेसडर ने इंडिया के एंबेसडर को एड्रैस करके कि भी तुसी रूस की हमायत कर रहे हो एब्सटेन करके, तो दूजे पासे तुसी फिक्र भी ज़ाहिर कर रहे हो जी तुहाडे सिटीजन यूक्रेन च ने उन्होंने कढ़ने। उन्हें कहा कि भी मैडम ये सच नहीं है, पोलैंड की सरकार यूक्रेन नाल लगदे बॉर्डर ते जिहड़ा भी कोई आ रहा किसी को मना नहीं कर रहे, और नाल ही उन्हें कहा भी अपने ये सोर्सिस को चैक करो, फेक न्यूज़ ना फैलाओ। पर ये कहण दी देर ही सी कि वो जिहड़ी माई है वो पूरी जिन्हों कहते हैं कि चारों चुक की है खुर चुक के पै गई। उन्हें कहा कि जी ये फेक न्यूज़ तुसी कह के मेरी बेइज्जती की है, पहला तुसी जाके देखो लोगों के, मैं तुहानूं नंबर ते वीडियो भेज देनी है। उत्थे स्टूडेंट कह रहे हैं, एक स्टूडेंट ने कहा कि पाकिस्तान ने अपने सिटीजन कढ़े ने, अपने दूजे स्टूडेंट जिहड़े उन्हां दे पढ़न आए सी दूजे, साडा देश कित्थे, अज सानूं ये लग रहा भी साडा मुल्क ही कोई नहीं है। चलिया सां पहुँच शमशान मसां बचिया, चलिया सां पहुँच शमशान मसां बचिया, सुकने पई सी मेरी जान मसां बचिया, पंजाब रोड जाम 4-5 काले झंडे ਬਣਿਆ ਸੀ ਜੰਗੇ ਮੈਦਾਨ ਮਸਾਂ ਬਚਿਆ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਅੰਦਾਜ਼ੇ ਮੁਤਾਬਕ ਭਾਰਤ ਦੇ 20,000 ਤੋਂ ਜ਼ਿਆਦਾ ਸਟੂਡੈਂਟ ਯੂਕਰੇਨ ਵਿੱਚ ਫਸੇ ਹੋਏ ਹਨ। ਹੁਣ ਤੱਕ ਸਿਰਫ 1200 ਬੱਚਿਆਂ ਨੂੰ ਹੀ ਸੁਰੱਖਿਅਤ ਭਾਰਤ ਪਹੁੰਚਾਇਆ ਗਿਆ ਹੈ। ਵਿਦਿਆਰਥੀਆਂ ਵੱਲੋਂ ਬਹੁਤ ਘਬਰਾਹਟ ਪੈਦਾ ਕਰਨ ਵਾਲੀਆਂ ਵੀਡੀਓਜ਼ ਅਤੇ ਜਿਹੜੇ ਸੁਨੇਹੇ ਨੇ ਉਹ ਆ ਰਹੇ ਨੇ, ਔਰ ਮੋਦੀ ਸਰਕਾਰ ਨੇ ਸਟੂਡੈਂਟਸ ਨੂੰ ਰੈਸਕਿਊ ਕਰਨ ਵਾਲੇ ਆਪਰੇਸ਼ਨ ਦਾ ਨਾਮ गंगा रखा है, पर यूं जापता है कि बेसहारा विद्यार्थियों को गंगा में डुब्बन लई छड़ दिता गया है। सो इस बारे आप गलबात करन जा रहे हैं। सो असीं चाहांगे कि तुसां इसी तरह बने रहना, देखण सुनने लिखने तो सब का बहुत बहुत धन्यवाद जी। डॉक्टर साहब की कहना चाहोगे? देखो ब्राह्मणवादी इन्ने बेशरम ते कमीने ने कि जदों आम लोग सफ़र कर रहे हुंदे ने ये झूठ ਦਾ ਪੂਰਾ ਇੱਕ ਬਣ ਰਹੇ ਹੁੰਦੇ ਨੇ, ਇੱਕ ਪੂਰਾ ਪੁਲੰਦਾ, ਔਰ ਉਸ ਨੂੰ ਫਿਰ ਵੇਚ ਰਹੇ ਹੁੰਦੇ ਨੇ। ਅਸੀਂ ਸਾਰੇ ਇਸ ਪੀਰੀਅਡ ਦੇ ਵਿੱਚ ਦੇਖਿਆ ਕਿ 35 ਤੋਂ 40 ਲੱਖ ਲਾਸ਼ਾਂ ਕੋਵਿਡ ਦੇ ਚੱਲਦਿਆਂ ਭਾਰਤ ਦੇ ਵਿੱਚ ਉੱਠੀਆਂ, ਲੇਕਿਨ ਉਸੇ ਯੂਪੀ ਜਿੱਥੇ ਸਭ ਤੋਂ ਜ਼ਿਆਦਾ ਮੌਤਾਂ ਹੁੰਦੀਆਂ ਨੇ, ਮੋਦੀ ਜਾ ਕੇ ਬਨਾਰਸ ਖਲੋ ਕੇ ਉਸ ਗੁੰਡੇ ਭਗਵੇ योगी ਦੀ ਪਿੱਠ ਠੋਕ ਕੇ ਕਹਿੰਦਾ ਕਿ योगी जी ने कमाल कर दिया जैसे उन्होंने हैंडल किया। यानी 35-40 ਲੱਖ ਬੰਦਾ ਮਰਿਆ, ਔਰ ਸਾਹਮਣੇ ਲੋਕਾਂ ਦੇ ਕੀ ਹਾਲ, ਕਿਵੇਂ ਸਡਨ ਲੋਕਡਾਊਨ ਦੇ ਥੱਲੇ ਕਿਵੇਂ ਲੋਕਾਂ ਨੇ ਸਫ਼ਰ ਕੀਤਾ, ਲੇਕਿਨ ਉਹਨਾਂ ਨੇ ਆਪਣੀ ਇਸ ਕਿਸਮ ਦੀ ਜਿਹੜੀ ਬਲੰਡਰ ਵਾਲੀ ਲਾਈਨ ਸੀ ਉਹਨੂੰ ਵੀ ਐਜ਼ ਏ ਵਿਕਟਰੀ ਪੋਜ਼ ਕੀਤਾ। ਔਰ ਬ੍ਰਾਹਮਣ ਕਿਉਂਕਿ ਇਸ ਗੱਲ ਦਾ ਮਾਹਿਰ ਹੈ, ਜਿਵੇਂ ਅਸੀਂ ਅਕਸਰ ਚਾਣਕਿਆ ਦੀ ਗੱਲ ਕਰਦੇ ਹਾਂ ਕਿ ਭਾਈ ਵੱਡਾ ਝੂਠ ਬੋਲੋ, ਬਾਰ-ਬਾਰ ਬੋਲੋ, ਔਰ ਇਹ ਐਸਾ ਇੱਕ ਨੈਰੇਟਿਵ ਸਿਰਜ ਦਿਓ ਕਿ ਲੋਕਾਂ ਨੂੰ ਅਲਟੀਮੇਟਲੀ ਜਿਹੜੀਆਂ ਫਿਊਚਰ ਜਨਰੇਸ਼ਨਸ ਵੀ ਨੇ ਉਹਦੇ ਨਾਲ ਜੁੜੀਆਂ ਹੋਣ। ਔਰ ਉਹਦੇ 'ਚ ਕਿਉਂਕਿ ਤੁਸੀਂ ਆਪਰੇਸ਼ਨ ਗੰਗਾ ਦਾ ਜ਼ਿਕਰ ਕੀਤਾ, ਹੁਣ 20,000 ਤੋਂ ਜ਼ਿਆਦਾ ਸਟੂਡੈਂਟ ਫਸੇ ਹੋਏ ਚੀਕਾਂ ਮਾਰ ਰਹੇ ਨੇ, ਉਹਨਾਂ ਦੀਆਂ ਕਿੰਨੀਆਂ ਵੀਡੀਓਜ਼ ਅਪਲੋਡ। ਇਹ ਵੀ ਆਇਆ ਕਿ ਪੋਲੈਂਡ ਬਾਰਡਰ ਤੱਕ ਪਹੁੰਚਦੇ ਆ ਬੱਚੀਆਂ ਦੇ ਉੱਤੇ ਅਟੈਕ ਵੀ ਹੋ ਰਹੇ ਨੇ, ਔਰ 50-50 ਮੀਲ ਤੋਂ 70-70 ਮੀਲ ਤੱਕ ਬੱਚੇ ਪੈਦਲ ਤੁਰ ਕੇ ਕਿਤੇ ਪਹੁੰਚਦੇ ਨੇ, ਔਰ ਕੋਈ ਅੱਗੇ ਜਿਹੜਾ ਐਵੇਂ ਰੌਲਾ ਪਾਇਆ ਹੋਇਆ। ਕੱਲ੍ਹ ਉਹਨਾਂ ਨੇ ਹੋਇਆ ਜੀ ਯੂਨੀਅਨ ਕੈਬਨਿਟ ਦੀ ਮੀਟਿੰਗ ਹੋਈ, 4 ਮਿਨਿਸਟਰ ਅਸੀਂ ਡਿਪਿਊਟ ਕਰ ਦਿੱਤੇ ਨੇ, ਇੱਕ ਪੋਲੈਂਡ ਦੇ ਵਿੱਚ, ਇੱਕ ਹੰਗਰੀ ਦੇ ਵਿੱਚ, ਇੱਕ ਫਲਾਣੇ ਦੇ ਵਿੱਚ, ਲੇਕਿਨ ਹਕੀਕਤ ਗਰਾਊਂਡ ਦੇ ਉੱਤੇ ਜੋ ਚੱਲ ਰਿਹਾ ਹੈ ਇਸ ਵੇਲੇ ਬਹੁਤ ਬੁਰਾ ਹਾਲ ਹੈ। ਮਾਪਿਓ ਹੁਣ 20,000 ਬੱਚਿਆਂ ਦੇ ਨਾਲ ਰਿਲੇਟਡ ਤੁਸੀਂ ਦੇਖੋ, ਉਹਨਾਂ ਦੇ ਮਾਪਿਓ ਭਰਾ ਭੈਣ ਕਿੰਨੇ, ਔਰ ਉਹਨਾਂ 'ਚ ਪੰਜਾਬ ਦੇ ਵੀ ਸਟੂਡੈਂਟ ਨੇ, ਤਾਂ ਸਾਰੇ ਦਾ ਹੀ। ਔਰ ਈਵਨ ਹਾਲ ਇਹ ਹੈ ਕਿ ਵੀ ਇਹ ਇੱਕ ਮੈਂਬਰ ਪਾਰਲੀਮੈਂਟ ਕਹਿ ਰਿਹਾ ਹੈ ਅੰਮ੍ਰਿਤਸਰ ਦਾ ਕਿ ਅਸੀਂ ਜੇ ਜਾਣਕਾਰੀ ਲੈਣ ਦੇ ਲਈ ਉਹਨਾਂ ਦੇ ਮੇਨ
ਦੇ ਨਾਲ ਕੰਟੈਕਟ ਕਰਦੇ ਹਾਂ ਤਾਂ ਉਹਨੂੰ ਆਟੋ ਤੇ ਲਾਤਾ ਹੋਇਆ, ਅੱਗੋਂ ਮਸ਼ੀਨ ਬੋਲਦੀ। ਔਰ ਇੱਕ ਬੀਬੀ ਸਟੂਡੈਂਟ ਦੀ ਮਦਰ ਬੈਂਗਲੌਰ ਤੋਂ ਅੱਜ NDTV ਨੂੰ ਇੰਟਰਵਿਊ ਤੇ ਕਹਿ ਰਹੀ ਸੀ ਕਿ ਜੀ ਅਸੀਂ ਜਿੱਧਰ ਘੁਮਾਉਂਦੇ ਹਾਂ ਫੋਨ ਉਧਰ ਜਾਂ ਮਸ਼ੀਨ ਬੋਲਦੀ ਹੈ ਤੇ ਜਾਂ ਜਿਹੜਾ ਅਗਲਾ ਹੈ ਉਹ ਤੁਹਾਨੂੰ ਐਸੀ ਕੋਈ ਜਾਣਕਾਰੀ ਦਿੰਦਾ ਹੈ ਜਿਹਦਾ ਕੋਈ ਸਿਰ ਪੈਰ ਨਹੀਂ ਹੁੰਦਾ। ਮਤਲਬ ਇਹ ਹੈ ਕਿ ਬਿਲਕੁਲ ਟੋਟਲ ਕਲੈਪਸ ਹੋਇਆ। ਪਰ ਪਹਿਲਾਂ ਆਪਰੇਸ਼ਨ ਗੰਗਾ ਦੀ ਗੱਲ ਕਰੀਏ, ਮੈਂ ਕਿਹਾ ਵੀ ਇਹਨਾਂ ਨੇ ਇੰਦਰਾ ਗਾਂਧੀ ਨੇ 1974 ਦੇ ਵਿੱਚ ਪਹਿਲਾ ਐਟੋਮਿਕ ਧਮਾਕਾ ਪੋਖਰਾਨ 'ਚ ਕੀਤਾ। ਉਹਦਾ ਨਾਂ ਰੱਖਿਆ ਸਮਾਈਲਿੰਗ ਬੁੱਧਾ, ਆਪਰੇਸ਼ਨ ਦਾ ਨਾਂ ਸਮਾਈਲਿੰਗ। ਹੁਣ ਬੁੱਧ ਨੌਨ ਵਾਇਲੈਂਸ ਯਕੀਨ ਰੱਖਣ ਵਾਲਾ, ਅਹਿੰਸਾ ਪਰਮੋ ਧਰਮਾ ਜਿਸ ਦਾ ਸਲੋਗਨ, ਪਰ ਬੁੱਧ ਨੂੰ 2-2.5 ਹਜ਼ਾਰ ਸਾਲ ਬਾਅਦ ਵੀ ਜਿਹੜਾ ਉਹ ਉਸ ਨੂੰ ਰਿਡੀਕਿਊਲ ਕਰ ਰਹੇ ਸੀ ਕਿ ਦੇਖੋ ਇਹ ਐਟਮ ਚੱਲ ਰਿਹਾ ਔਰ ਬੁੱਧਾ ਸਮਾਈਲ ਕਰ ਰਿਹਾ। ਫਿਰ 1998 'ਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਜਦੋਂ ਉਹਨਾਂ ਨੇ ਦੁਬਾਰਾ 5 ਧਮਾਕੇ ਪੋਖਰਾਨ 'ਚ ਉੱਥੇ ਹੀ ਕੀਤੇ ਤੇ ਉਹਦਾ ਕੋਡ ਨੇਮ ਰੱਖਿਆ ਗਿਆ ਲਾਫਿੰਗ ਬੁੱਧਾ, ਕਿ ਹੁਣ ਬੁੱਧ ਹੱਸ ਰਿਹਾ। ਹੁਣ ਅਸੀਂ ਸਿੱਖਾਂ ਦੇ ਹਵਾਲੇ ਨਾਲ ਗੱਲ ਕੀਤੀ ਵੀ ਬੇਸ਼ੱਕ ਸਾਡੇ ਕੁਝ ਪਾਕਿਸਤਾਨੀ ਵੀਰ ਜਿਹੜੇ ਰੂਸ ਦੇ ਸਟੈਂਡ ਦੀ ਹਮਾਇਤ ਕਰਦੇ ਨੇ ਔਰ ਅਸੀਂ ਜਿਹੜਾ ਉਹ ਹਰ ਇੱਕ ਦੇ ਵਿਊ ਨੂੰ ਜਿਹੜਾ ਉਹ ਕੀਮਤੀ ਸਮਝਦੇ ਹਾਂ, ਪਰ ਅਸੀਂ ਸਮਝਦੇ ਹਾਂ ਵੀ ਅਸੀਂ ਇੱਕ ਤੇ ਰੂਸ ਨਾਲ ਆਪਣਾ ਅਕਾਊਂਟ ਵੀ ਸੈਟਲ ਕਰਨਾ ਹੈ ਜੂਨ 84 ਦੇ ਹਮਲੇ ਵੇਲੇ ਦਾ। ਭਾਵੇਂ ਕੋਈ ਕਹੀ ਜਾਣ ਜੀ ਉਹ ਰੂਸ ਨਹੀਂ ਰਿਹਾ, ਉਹ ਸੋਵੀਅਤ ਯੂਨੀਅਨ ਸੀ, ਕਮਿਊਨਿਸਟ ਸੀ, ਨਹੀਂ, ਉਹੀ KGB ਹੈ ਹੀ ਜਿਹੜਾ ਉਦੋਂ ਕਰਤਿਆਂ ਧਰਤਿਆਂ 'ਚੋਂ ਸੀ। ਪੁਤਿਨ ਭਾਵੇਂ ਲੋਅਰ ਲੈਵਲ ਹੀ ਸੀ, ਇਹਨੂੰ ਬਾਅਦ 'ਚ ਪ੍ਰੈਜ਼ੀਡੈਂਟ ਯੈਲਸਿਨ ਜਿਹਨੇ 10 ਸਾਲ ਫਿਰ ਗੋਰਬਾਚੋਵ ਤੋਂ ਬਾਅਦ ਉਜਾੜਿਆ ਸੋਵੀਅਤ ਯੂਨੀਅਨ ਨੂੰ, ਉਹਨੇ ਇਹਨੂੰ ਪ੍ਰੈਜ਼ੀਡੈਂਟ ਬਣਾਇਆ ਸੀ। ਪਰ ਇਹ ਜਿਹੜਾ KGB ਦੇ ਨਾਲ ਹੀ ਪਹਿਲੇ ਦਿਨ ਤੋਂ ਸੰਬੰਧਿਤ ਕਰਨਲ ਰੈਂਕ ਤੱਕ ਪਹੁੰਚ ਗਿਆ ਹੋਇਆ ਸੀ। ਸੋ ਇਹ ਵੀ ਪਾਰਟ ਹੈ। ਸੈਕੰਡਲੀ ਵੈਸੇ ਵੀ ਸਾਨੂੰ ਇਹ ਲੱਗਦਾ ਹੁੰਦਾ ਹੈ ਕਿ ਭਾਈ ਜਦੋਂ ਕੋਈ ਤਾਕਤਵਰ ਜ਼ੋਰਾਵਰ ਦੂਸਰੇ ਦੇ ਨਾਲ, ਜਦੋਂ ਅਮਰੀਕਾ ਨੇ ਇਰਾਕ ਤੇ ਅਟੈਕ ਕੀਤਾ ਉਦੋਂ ਅਸੀਂ ਇਰਾਕ ਦੀ ਹਮਾਇਤ ਦੇ ਉੱਤੇ ਸੀ। ਜਦੋਂ ਇਰਾਕ ਨੇ ਕੁਵੈਤ ਨੂੰ ਦੇ ਉੱਤੇ ਫੌਜ ਚਾੜੀ ਉਦੋਂ ਅਸੀਂ ਕੁਵੈਤ ਦੇ ਨਾਲ ਸਾਡੀ ਹਮਦਰਦੀ ਸੀ। ਸੋ ਇਹ ਬਾਕੀ ਅਲਾਇੰਸ ਕੀ ਬਣਦੇ ਨੇ, ਕੌਣ ਕਿਹਦੇ ਨਾਲ ਹੈ, ਅਸੀਂ ਕੋਈ ਉਸ ਦੇ ਵਿੱਚ ਨਹੀਂ ਜਾਣਦੇ। ਉਹ ਹਰ ਦੇਸ਼ ਮੁਲਕ ਨੇ ਦੇਖਣਾ ਵੀ ਉਹਦੇ ਇੰਟਰਸਟ ਕੀ ਹੈ। ਪਰ ਮੈਂ ਦੇਖ ਰਿਹਾ ਕਿ ਸਾਡੇ ਪਾਕਿਸਤਾਨੀ ਭਰਾਵਾਂ ਦੀ ਡਾਇਸੈਂਸ਼ਨ ਹੈਗੀ ਆ ਸਾਡੇ ਕੁਝ ਵਿਚਾਰਾਂ ਨਾਲ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਇਹੀ ਹੈਲਥੀ ਡਿਬੇਟ ਹੁੰਦੀ। ਹੁਣ ਅਸੀਂ ਜੂਨ 84 ਦੇ ਹਵਾਲੇ ਨਾਲ ਗੱਲ ਕਰੀਏ ਵੀ ਫੌਜੀ ਹਮਲਾ ਫੁੱਲ ਸਕੇਲ, ਤੇ ਉਹਦਾ ਉਹਨਾਂ ਨੇ ਨਾਂ ਰੱਖਿਆ ਆਪਰੇਸ਼ਨ ਬਲੂ ਸਟਾਰ। ਹੁਣ ਨੀਲਾ ਜਿਹੜਾ ਬਾਣਾ ਹੈ 10ਵੇਂ ਪਾਤਸ਼ਾਹ ਦਾ ਨੀਲਾ ਪਹਿਰਾਵਾ ਜਿਹੜਾ ਉਸ ਨੂੰ ਅਸੀਂ ਜਿਹੜਾ ਉਹਨੂੰ ਰਿਡੀਕਿਊਲ ਕਰਦੇ ਹਾਂ ਕਿ ਦੇਖੋ ਸਿੱਖਾਂ ਨੂੰ ਅਸੀਂ ਨੀਲੇ ਤਾਰੇ ਦਿਖਾ ਦਿੱਤੇ ਨੇ। ਇਸੇ ਤਰ੍ਹਾਂ ਜਦੋਂ ਪੰਜਾਬ 'ਚ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਇਹਨਾਂ ਨੇ ਹਜ਼ਾਰਾਂ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਨੇ ਸ਼ੁਰੂ ਕੀਤੇ ਜੂਨ 84 ਤੋਂ ਇੱਕਦਮ ਬਾਅਦ, ਤੇ ਉਸ ਦਾ ਨਾਂ ਰੱਖਿਆ ਆਪਰੇਸ਼ਨ ਵੁੱਡ ਰੋਜ਼, ਕਿ ਜੀ ਜੰਗਲੀ ਫੁੱਲ। ਹੁਣ ਮੈਂ ਇਹ ਸੋਚ ਰਿਹਾ ਸੀ ਕਿ ਮੈਂ ਜਦੋਂ ਆਪਰੇਸ਼ਨ ਗੰਗਾ ਨਾਂ ਦੇਖਿਆ ਮੈਂ ਕਿਹਾ ਓਹੋ, ਇਹਨਾਂ ਦੇ ਦਿਲੋਂ ਦਿਮਾਗ 'ਚੋਂ ਅਜੇ ਇਹ ਗਿਆ ਨਹੀਂ ਹੈ, ਕਿਉਂਕਿ ਇਹਨਾਂ ਦੀ ਡੈਫੀਨੇਸ਼ਨ ਜਿਹੜੀ ਭਾਰਤ ਮਾਤਾ ਦੀ ਇਹਨਾਂ ਨੇ ਬਣਾਈ ਹੈ ਉਹ ਜਿਹੜਾ ਭਾਰਤ ਦੀਆਂ ਜੋਗ੍ਰਾਫੀਕਲ ਹੱਦਾਂ 'ਚੋਂ ਜੋ ਵੀ ਇਹਨਾਂ ਦਾ ਪੁਰਾਣਾ ਚੱਲਦਾ ਬਾਹਰ ਜਾਏਗਾ ਉਹ ਮਲੇਛਾਂ ਦੀ ਧਰਤੀ 'ਤੇ ਗਿਆ ਤੇ ਉਸ ਨੂੰ ਵਾਪਸੀ ਤੇ ਉਹਦਾ ਸ਼ੁੱਧੀਕਰਨ ਕੀਤਾ ਜਾਂਦਾ ਸੀ ਤੇ ਗੰਗਾ ਜਲ ਦੇ ਨਾਲ ਹੀ ਉਹਨੂੰ ਜਿਹੜਾ ਉਹ ਪਵਿੱਤਰ ਕੀਤਾ ਜਾਂਦਾ ਸੀ ਕਿ ਭਾਈ ਇਹ ਪੋਲਿਊਟ ਮਲੇਛ ਬਣ ਗਿਆ ਮਲੇਛਾਂ ਦੀ ਧਰਤੀ 'ਤੇ ਜਾ ਕੇ ਤੇ ਹੁਣ ਵਾਪਸ ਮੁੜ ਰਿਹਾ ਤੇ ਗੰਗਾ ਰਾਹੀਂ ਇਹਨੂੰ ਪਵਿੱਤਰ ਕਰਨਾ। ਸੋ ਇਹਨਾਂ ਨੂੰ ਇਹਦਾ ਨਾਂ ਹੀ ਇਹ ਰੱਖਣਾ। ਚਲੋ ਤੁਸੀਂ ਜੇ ਹੁਣ ਗੰਗਾ 'ਚ ਉਹਨਾਂ ਨੂੰ ਮਲੇਛਾਂ ਦੀ ਧਰਤੀ ਤੋਂ ਪਵਿੱਤਰ ਕਰਨਾ, ਕੱਢ ਹੀ ਲਓ ਉਹਨਾਂ ਨੂੰ ਸੇਫਲੀ। ਲੇਕਿਨ ਹਾਲਾਤ ਜੋ ਅਸੀਂ ਕਹਿ ਰਹੇ ਹਾਂ ਕਿ ਵੀ ਜਿੱਥੇ ਬਾਕੀ ਸਾਰੇ ਮੁਲਕਾਂ ਦੀ ਐਡਵਾਈਜ਼ਰੀ ਸੀ ਆਪਣੇ ਸਿਟੀਜ਼ਨਸ ਨੂੰ ਬਾਹਰ ਕੱਢਣ ਦੀ, ਉਦੋਂ ਇਹ ਬੈਠੇ ਸੀ ਆਰਾਮ ਦੇ ਨਾਲ ਕਿ ਜੀ, ਔਰ ਉਹ ਹਿਮਾ ਮਾਲਿਨੀ ਵੀ ਕਹਿ ਰਹੀ ਸੀ ਮੋਦੀ ਜੀ ਕੀ ਤਾਕਤ ਦੇਖੋ, ਮੋਦੀ ਜੀ ਸਮਝੌਤਾ ਕਰਾ ਦੇं। ਤੇ ਮੋਦੀ ਵੀ ਕਹਿੰਦਾ ਕਿ ਵੀ ਮੈਂ ਯੂਕਰੇਨ ਦੇ ਪ੍ਰੈਜ਼ੀਡੈਂਟ ਨਾਲ ਵੀ ਗੱਲ ਕੀਤੀ, ਪੁਤਿਨ ਨਾਲ ਵੀ ਕੀਤੀ, ਉਹਨਾਂ ਨੇ ਕਿਹਾ ਚੱਲ ਪਾਸੇ ਹੋ, ਮਤਲਬ ਤੇਰੀ ਔਕਾਤ ਕੀ ਹੈ। ਹੁਣ ਇੱਕ ਪਾਸੇ ਤਾਂ ਇਹ ਔਰ ਕਿਸੇ ਨੇ ਉਹ ਯੂਕਰੇਨ ਔਰ ਮੋਦੀ ਦਾ ਟਾਕਰਾ ਕਰਦੇ ਆ ਕਿ ਭਾਈ ਯੂਕਰੇਨੀਅਨ ਪ੍ਰਾਈਮ ਮਿਨਿਸਟਰ ਜਿਹੜਾ ਔਰ ਮੋਦੀ ਦਾ ਕੀ ਹੈ। ਰਣਜੀਤ ਸਿੰਘ ਮੋਲਕੇ ਨੇ ਬੜਾ ਖੂਬਸੂਰਤ 2 ਕਪਲੇਟ ਲਿਖੇ। ਉਹਨਾਂ ਨੇ ਕਿਹਾ ਵੀ ਯੂਕਰੇਨ ਦਾ ਪ੍ਰੈਜ਼ੀਡੈਂਟ, ਉਹ ਰਾਸ਼ਟਰਪਤੀ ਹੈ ਨਾਟ ਪ੍ਰਾਈਮ ਮਿਨਿਸਟਰ, ਛੱਡਦਾ ਨਹੀਂ ਦੀਨ ਤੇ ਈਮਾਨ ਮੈਂ ਲੜਾਂਗਾ। ਵੀ ਯੂਕਰੇਨ ਦਾ ਪ੍ਰੈਜ਼ੀਡੈਂਟ ਇਹ ਕਹਿੰਦਾ ਛੱਡਦਾ ਨਹੀਂ ਦੀਨ ਤੇ ਈਮਾਨ ਮੈਂ ਲੜਾਂਗਾ, ਜਦੋਂ ਤੱਕ ਜਿੰਦ ਅਤੇ ਜਾਨ ਮੈਂ ਲੜਾਂਗਾ, ਲੋੜ ਪਈ ਫੌਜੀਆਂ ਦੀ ਪਾ ਕੇ ਵਰਦੀ ਉਤਰ ਕੇ ਜੰਗੇ ਮੈਦਾਨ ਮੈਂ ਲੜਾਂਗਾ। ਉਹਨੇ ਕਿਹਾ ਉਹਦਾ ਇਹ ਰਿਜ਼ੋਲਵ ਹੈ। ਤੇ ਹੁਣ ਮੋਦੀ
ਉਹ ਪੰਜਾਬ ਦੀ ਵਿਜ਼ਿਟ ਨਾਲ ਚੱਲਿਆ ਸਾਂ ਪਹੁੰਚ ਸ਼ਮਸ਼ਾਨ ਮਸਾਂ ਬਚਿਆ ਚੱਲਿਆ ਸਾਂ ਪਹੁੰਚ ਸ਼ਮਸ਼ਾਨ ਮਸਾਂ ਬਚਿਆ ਸੁੱਕਣੇ ਪਈ ਸੀ ਮੇਰੀ ਜਾਨ ਮਸਾਂ ਬਚਿਆ ਪੰਜਾਬ ਰੋਡ ਜਾਮ 4-5 ਕਾਲੇ ਝੰਡੇ ਬਣਿਆ ਸੀ ਜੰਗੇ ਮੈਦਾਨ ਮਸਾਂ ਬਚਿਆ ਹੁਣ ਇਹਦਾ ਉਪਦੇਸ਼ ਲਏਗਾ ਯੂਕਰੇਨ ਵਾਲਾ ਜਾਂ ਪੁਤਿਨ ਦੀ ਗੱਲ ਸੁਣੇਗਾ। ਹੁਣ ਇਸ ਸਾਰੇ ਦੇ ਚੱਲਦੇ ਆ ਇਹਨਾਂ ਦੇ ਤੁਸੀਂ ਯੱਕੜ ਦੇਖੋ ਇੰਡੀਆ ਟੂ ਸੈਂਡ ਹਿਊਮੈਨਿਟੇਰੀਅਨ ਅਸਿਸਟੈਂਸ ਟੂ ਯੂਕਰੇਨ ਕਿ ਜੀ ਅਸੀਂ ਯੂਕਰੇਨ ਨੂੰ ਦਵਾਈਆਂ ਭੇਜਾਂਗੇ ਦੂਜਾ ਉਹ ਆਪਣੇ ਜਿਹੜੇ ਸਿਟੀਜ਼ਨ ਨੇ ਤੁਹਾਡੇ ਜਿਹੜੇ ਨੇ ਉਹਨਾਂ ਨੂੰ ਤਾਂ ਤੁਸੀਂ ਕੱਢ ਲਓ ਫਿਰ will help stranded neighbors too say Prime Minister Modi speaks to Romanian Slovak counterparts thanks them for rescue assistance ਔਰ ਉਹਨਾਂ ਨੂੰ ਕਹਿੰਦਾ ਉਹਨਾਂ ਨੂੰ ਸਲੋਵਾਕੀਆ ਔਰ ਰੋਮਾਨੀਆ ਵਾਲਿਆਂ ਨੂੰ ਸਲੋਵੈਕ ਨੂੰ ਕਿ ਜੀ ਅਸੀਂ ਤੁਹਾਡੇ ਵੀ ਜਿਹੜੇ ਨੇਬਰ ਨੇ ਨੇਬਰਿੰਗ ਕੰਟਰੀ ਜਿਹੜੇ ਤੁਹਾਡੇ ਫਸੇ ਹੋਏ ਨੇ ਉਹਨਾਂ ਨੂੰ ਵੀ ਅਸੀਂ ਕੱਢਾਂਗੇ। ਔਰ ਇਸ ਸਾਰੇ ਦੇ ਚੱਲਦੇ ਆ ਹਕੀਕਤ ਇਹ ਹੈ ਵੀ ਜਿਹੜਾ ਵਿਚਾਰਾ ਪੋਲੈਂਡ ਦਾ ਐਂਬੈਸਡਰ ਹੈ ਦਿੱਲੀ ਦੇ ਵਿੱਚ ਉਹ ਪਰਸਨਲੀ ਉਹਦਾ ਮੈਂ ਇੰਟਰਵਿਊ ਦੇਖ ਰਿਹਾ ਸੀ ਉਹ ਕਹਿੰਦਾ ਵੀ ਅਸੀਂ ਇਹ ਨਹੀਂ ਵੀ ਸਰਕਾਰੀ ਲੈਵਲ ਤੇ ਤਾਂ ਜੋ ਮਦਦ ਕਰ ਹੀ ਰਹੇ ਹਾਂ ਪਰ ਅਸੀਂ ਈਵਨ ਵੀ ਆਰ ਯੂਜ਼ਿੰਗ ਆਵਰ ਪ੍ਰਾਈਵੇਟ ਚੈਨਲ ਟੂ ਕਮਿਊਨੀਕੇਟ ਔਰ ਰੈਸਕਿਊ ਕਰਨ ਲਈ ਇੰਡੀਅਨ ਸਟੂਡੈਂਟ। ਹਾਲਾਂਕਿ ਅੱਜ ਜਦੋਂ ਮੈਂ UN ਜਨਰਲ ਅਸੈਂਬਲੀ 'ਚ ਉਹਨੇ ਕਿਹਾ ਯੂਕਰੇਨ ਦੇ ਐਂਬੈਸਡਰ ਨੇ ਇੰਡੀਆ ਦੇ ਐਂਬੈਸਡਰ ਨੂੰ ਐਡਰੈਸ ਕਰਕੇ ਕਿ ਵੀ ਤੁਸੀਂ ਰੂਸ ਦੀ ਹਮਾਇਤ ਕਰ ਰਹੇ ਹੋ ਐਬਸਟੇਨ ਕਰਕੇ ਤੇ ਦੂਜੇ ਪਾਸੇ ਤੁਸੀਂ ਫਿਕਰ ਵੀ ਜ਼ਾਹਰ ਕਰ ਰਹੇ ਹੋ ਜੀ ਤੁਹਾਡੇ ਸਿਟੀਜ਼ਨ ਯੂਕਰੇਨ 'ਚ ਨੇ ਉਹਨਾਂ ਨੂੰ ਕੱਢਣਾ ਵੀ ਕੁਛ ਤਾਂ ਸ਼ਰਮ ਕਰੋ। ਔਰ ਹੁਣ ਇੱਕ ਪਾਸੇ ਪੋਲੈਂਡ ਜਿਹੜਾ ਨੇਬਰਿੰਗ ਮੁਲਕ ਹੈ ਉਹ ਆਊਟ ਆਫ ਦਾ ਵੇ ਜਾ ਕੇ ਹੈਲਪ ਕਰ ਰਿਹਾ ਪਰ ਸ਼ਿਵ ਸੈਨਾ ਦੀ ਡਿਪਟੀ ਲੀਡਰ ਹੈ ਪਾਰਲੀਮੈਂਟ ਦੇ ਵਿੱਚ ਪ੍ਰਿਯੰਕਾ ਚਤੁਰਵੇਦੀ ਔਰ ਇਹਨਾਂ ਦੀ BBC ਦੀ ਖਬਰ ਹੈ ਕਿ ਪੋਲੈਂਡ ਦੇ ਰਾਜਦੂਤ ਤੇ ਸ਼ਿਵ ਸੈਨਾ ਨੇਤਾ ਪ੍ਰਿਯੰਕਾ ਚਤੁਰਵੇਦੀ ਦੇ ਵਿੱਚ ਤੂੰ ਮੈਂ ਹੋਈ ਔਰ ਦੇਵ ਗੌੜਾ ਜਿਹੜਾ ਪਹਿਲਾ ਪ੍ਰਾਈਮ ਮਿਨਿਸਟਰ ਰਿਹਾ ਉਹਨਾਂ ਨੂੰ ਨਸੀਹਤ ਦਿੱਤੀ ਹੈ ਕਿ ਭਾਈ ਜਿਹੜੀ ਅਕਲ ਦੀ ਗੱਲ ਕਰੋ ਕਿਉਂਕਿ ਜਦੋਂ ਇਹਨੇ ਕਿਹਾ ਪ੍ਰਿਯੰਕਾ ਨੇ ਕਿ ਜੀ ਉੱਥੇ ਇਹ ਹੋ ਰਿਹਾ ਖਬਰਾਂ ਉਹਨੂੰ ਕਿਹਾ ਕਿ ਪਹਿਲਾਂ ਆਪਣੀਆਂ ਕਨਫਰਮ ਕਰ ਲਓ ਖਬਰਾਂ ਤੁਸੀਂ ਫੇਕ ਨਿਊਜ਼ ਨਾ ਜਿਹੜਾ ਕਰੋ। ਉਹਨੇ ਕਿਹਾ ਕਿ ਵੀ ਮੈਡਮ ਇਹ ਸੱਚ ਨਹੀਂ ਹੈ ਪੋਲੈਂਡ ਦੀ ਸਰਕਾਰ ਯੂਕਰੇਨ ਨਾਲ ਲੱਗਦੇ ਬਾਰਡਰ ਤੇ ਜਿਹੜਾ ਵੀ ਕੋਈ ਆ ਰਿਹਾ ਕਿਸੇ ਨੂੰ ਮਨਾ ਨਹੀਂ ਕਰ ਰਹੇ ਔਰ ਨਾਲ ਹੀ ਉਹਨੇ ਕਿਹਾ ਵੀ ਆਪਣੇ ਸੋਰਸਿਸ ਨੂੰ ਚੈੱਕ ਕਰੋ ਫੇਕ ਨਿਊਜ਼ ਨਾ ਫੈਲਾਓ। ਪਰ ਇਹ ਕਹਿਣ ਦੀ ਦੇਰ ਹੀ ਸੀ ਕਿ ਉਹ ਜਿਹੜੀ ਮਾਈ ਹੈ ਉਹ ਪੂਰੀ ਜਿਹਨੂੰ ਕਹਿੰਦੇ ਨੇ ਕਿ ਚਾਰੋਂ ਕੀ ਹੈ ਖੁਰ ਚੁੱਕ ਕੇ ਪੈ ਗਈ। ਉਹਨੇ ਕਿਹਾ ਕਿ ਜੀ ਇਹ ਫੇਕ ਨਿਊਜ਼ ਤੁਸੀਂ ਕਹਿ ਕੇ ਮੇਰੀ ਬੇਇੱਜ਼ਤੀ ਕੀਤੀ ਹੈ ਪਹਿਲਾਂ ਤੁਸੀਂ ਜਾ ਕੇ ਦੇਖੋ ਲੋਕਾਂ ਦੇ ਮੈਂ ਤੁਹਾਨੂੰ ਨੰਬਰ ਤੇ ਵੀਡੀਓ ਭੇਜ ਦੇਣੀ ਹੈ ਉੱਥੇ ਕੀ ਹੁਣ ਕੱਲਾ ਇਹ ਤਾਂ ਨਹੀਂ ਹੈ ਵੀ ਭਾਰਤ ਦੇ 20,000 ਨੇ ਹਜ਼ਾਰਾਂ ਹੋਰ ਫਸੇ ਹੋਏ ਨੇ ਔਰ ਉੱਥੇ ਸਟੂਡੈਂਟ ਕਹਿ ਰਹੇ ਨੇ ਇੱਕ ਸਟੂਡੈਂਟ ਨੇ ਕਿਹਾ ਕਿ ਪਾਕਿਸਤਾਨ ਨੇ ਆਪਣੇ ਸਿਟੀਜ਼ਨ ਕੱਢੇ ਨੇ ਆਪਣੇ ਦੂਜੇ ਸਟੂਡੈਂਟ ਜਿਹੜੇ ਉਹਨਾਂ ਦੇ ਪੜ੍ਹਨ ਆਏ ਸੀ ਦੂਜੇ ਸਾਡਾ ਦੇਸ਼ ਕਿੱਥੇ ਅੱਜ ਸਾਨੂੰ ਇਹ ਲੱਗ ਰਿਹਾ ਵੀ ਸਾਡਾ ਮੁਲਕ ਹੀ ਕੋਈ ਨਹੀਂ ਹੈ ਕਿਉਂਕਿ ਅਸੀਂ ਇਸ ਹਾਲ 'ਚ ਔਰ ਕਈਆਂ ਕੋਲ 2-3 ਦਿਨ ਤੋਂ ਖਾਣ ਨੂੰ ਕੁਛ ਨਹੀਂ 50 ਜਾਂ ਮੀਲੋਂ ਤੁਰ ਕੇ ਜਾ ਰਹੇ ਨੇ ਔਰ ਉਹਨੇ ਕਿਹਾ ਕਿ ਵੀ ਪੋਲੈਂਡ ਦੇ ਐਂਬੈਸਡਰ ਨੇ ਉਹਨੂੰ ਕਿਹਾ ਪ੍ਰਿਯੰਕਾ ਨੂੰ ਕਿ ਵੀ ਆਹ ਮੇਰਾ ਨੰਬਰ ਹੈ ਦੂਜਾ ਜੇ ਕੋਈ ਤੁਹਾਡਾ ਕੰਸਰਨ ਹੈ ਤਾਂ ਮੇਰੇ ਨਾਲ ਸਿੱਧਾ ਮੈਸੇਜ ਕਰਕੇ ਗੱਲ ਕਰ ਲਓ ਇਸ ਤਰੀਕੇ ਨਾਲ ਫੇਕ ਨਿਊਜ਼ ਨਾ ਫੈਲਾਓ। ਤਾਂ ਉਹ ਕਹਿੰਦੀ ਮੈਂ ਕਿਉਂ ਤੁਹਾਨੂੰ ਸਿੱਧਾ ਮੈਸੇਜ ਕਰਾਂ ਔਰ ਮੇਰੀ ਗੱਲ ਨੂੰ ਤੁਸੀਂ ਫੇਕ ਨਿਊਜ਼ ਕਹਿ ਮਤਲਬ ਇਹ ਹੈ ਕਿ ਇਹ ਘਟੀਆ ਕਿਸਮ ਦੇ ਲੋਕ ਇਹਨਾਂ ਨੂੰ ਕੋਈ ਫਿਕਰ ਨਹੀਂ। ਹੁਣ 20,000 ਕੋਈ ਛੋਟਾ ਨੰਬਰ ਨਹੀਂ ਹੁੰਦਾ ਔਰ ਉਹ ਸਟੂਡੈਂਟ ਕਹਿ ਰਹੇ ਨੇ ਕਿ ਭਾਈ ਅਸੀਂ ਆਪਣੇ ਮਾਪਿਓ ਦੇ ਪੈਸੇ ਖਰਚ ਕਰਕੇ ਇੱਥੇ ਪੜ੍ਹਨ ਆਏ ਹਾਂ ਸਰਵ ਅਸੀਂ ਆ ਕੇ ਵਾਪਸ ਭਾਰਤ ਦੇ ਲੋਕਾਂ ਨੂੰ ਅਸੀਂ ਡਾਕਟਰ ਹੈ ਤੇ ਉਹ ਪਏ ਨੇ ਬੁਰਾ ਹਾਲ ਬੌਂਕੇ ਦੇ ਆੜੇ ਕਹਿੰਦੇ ਆ ਦੇਖ ਲਓ ਫਿਊਚਰ ਦੇ ਭਾਰਤ ਡਾਕਟਰ ਉਹਨਾਂ ਦਾ ਕੀ ਹਾਲ ਹੈ। ਔਰ ਇਨੀਸ਼ੀਅਲ ਜਦੋਂ ਇਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਉਹ ਰੈਸਕਿਊ ਕਰਨ ਲੱਗੇ ਆ ਉਹਨਾਂ ਨੇ ਇੰਡੀਅਨ 에ਅਰਲਾਈਨ ਨੇ ਵੀ ਦੁੱਗਣੇ ਟਿਕਟਾਂ ਲਾ ਦਿੱਤੀਆਂ। ਫਿਰ ਜਦੋਂ ਰੌਲਾ ਪਿਆ ਹੁਣ ਫਿਰ ਅੱਜ ਹੀ ਮੈਂ ਸੁਣ ਰਿਹਾ ਸੀ ਕਿ 460 ਕਰੋੜ ਰੁਪਇਆ ਇੱਕ ਸਪੈਸ਼ਲ ਇਹਨਾਂ ਨੇ ਕਲੌਜ਼ ਬਣਾਇਆ ਹੋਇਆ ਜਿਹਦੇ ਜਿਹੜੇ ਬਾਹਰਲੇ ਵੀ ਵੀਜ਼ੇ ਲਈ ਅਪਲਾਈ ਕਰਦੇ ਨੇ ਜਾਂ ਜਿਹੜੇ ਉੱਥੋਂ ਇੰਡੀਆ ਦੇ ਸਟੂਡੈਂਟ ਬਾਹਰ ਗਏ ਉਹਨਾਂ ਨੂੰ ਫੀਸ ਦੇਣੀ ਪੈਂਦੀ ਹੈ ਉਹਦਾ ਮਕਸਦ ਹੀ ਇਹ ਹੁੰਦਾ ਹੈ ਕਿ ਜੇ ਕੋਈ ਕਿਸੇ ਐਮਰਜੈਂਸੀ ਦੇ ਵਿੱਚ ਸਟਕ ਹੋ ਜਾਏ ਕੋਈ ਐਸੀ ਸਿਚੁਏਸ਼ਨ ਰੈਸਕਿਊ ਆਪਰੇਸ਼ਨ ਜਿਵੇਂ ਕੁਵੈਤ ਦੇ ਹਵਾਲੇ ਨਾਲ ਉਸ ਵੇਲੇ ਹੋਇਆ ਸੀ 2 ਲੱਖ ਬੰਦਾ ਕੱਢਿਆ ਸੀ ਤੇ ਬਈ ਉਹਦੇ 'ਚੋਂ ਇਸ ਫੰਡ 'ਚੋਂ ਪੈਸੇ ਇਸਤੇਮਾਲ ਕੀਤੇ ਜਾਣ। ਹੁਣੇ ਸਾਹਮਣੇ ਆਇਆ ਵੀ ਉਹਦੇ 'ਚੋਂ ਸਿਰਫ ਹੁਣ ਤੱਕ ਜਦੋਂ ਦਾ ਬਣਿਆ 30 ਕਰੋੜ ਰੁਪਈਆ ਇਸਤੇਮਾਲ ਹੋਇਆ ਬਾਕੀ ਸਾਰੇ ਪੈ ਨੇ। ਉਹ ਇਹ ਪੁੱਛਿਆ ਜਾ ਰਿਹਾ ਹੈ ਕਿ ਭਾਈ ਉਹ ਆਲਰੇਡੀ ਮੁਸੀਬਤ ਦੇ ਮਾਰੇ ਬੱਚੇ ਜਿਹੜੇ ਨੇ
ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਭਾई, और ये मोदी अपने मन की बात कह रहा है कि ये छात्रों ने देखना है भी वहाँ क्यों पढ़ने जाते हैं। ਉਹ ਤੁਹਾਡੇ ਯੋਗੀ ਦੇ ਕਾਲਜਾਂ 'ਚ ਪੜ੍ਹਨ ਜਾਂ ਦੂਜੇ ਜਿੱਥੇ ਗਾਵਾਂ ਜਿਹੜੀਆਂ ਨੇ ਉਹ ਕਾਲਜਾਂ ਦੇ ਵਿੱਚ ਫਿਰਦੀਆਂ ਨੇ। ਔਰ ਤੁਸੀਂ ਕਿਸ ਕਦਰ ਜਿਹੜਾ ਤੁਸੀਂ ਤਾਂ ਬਣਾ ਰਹੇ ਹੋ ਮੂਰਤੀਆਂ ਚੀਨ ਤੋਂ ਬਣਵਾ ਕੇ ਕਰੋੜਾਂ ਰੁਪਏ ਦੇ ਰਹੇ ਹੋ, ਕੋਈ ਤੁਹਾਨੂੰ ਮੈਡੀਕਲ ਐਜੂਕੇਸ਼ਨ ਜਾਂ ਦੂਜੇ ਦਾ ਤਾਂ ਨਹੀਂ ਫਿਕਰ ਹੈ। ਉਹ ਤਾਂ ਜਿਹੜੇ ਪਹਿਲਾਂ ਬਣੇ ਹੋਏ ਨੇ ਉਹ ਉਹੀ ਤੁਰੇ ਜਾ ਰਹੇ ਨੇ। ਸੋ ਜਿਹੜੇ ਜਿੱਥੇ ਇੱਕ ਕੁਆਲਿਟੀ ਐਜੂਕੇਸ਼ਨ ਹੈ, ਯੂਕਰੇਨ ਜਿਹੜਾ ਉਹ ਯੂਰਪ ਦਾ ਇੱਕ ਹਿੱਸਾ ਹੈ ਔਰ ਉਸ ਦਾ ਨਤੀਜਾ ਵੀ ਉੱਥੇ ਕੁਆਲਿਟੀ ਆਫ ਐਜੂਕੇਸ਼ਨ ਵੀ ਚੰਗੀ ਹੈ। ਹਾਲਾਂਕਿ ਇਹਨਾਂ ਨੇ ਵਾਪਸ ਜਿਹੜੇ ਕਰਕੇ ਵੀ ਆਉਂਦੇ ਨੇ ਉੱਥੋਂ ਉਹਨਾਂ ਨੂੰ ਜਿਹੜਾ ਕੁਆਲੀਫਾਈ ਕਰਨ ਲਈ ਐਗਜ਼ਾਮ ਦਿੱਤਾ ਜਾਂਦਾ। ਸੋ ਕੁੱਲ ਮਿਲਾ ਕੇ ਜੇ ਇਹ ਕਹਿਣਾ ਹੋਏ ਕਿ ਭਾਈ ਈਵਨ ਇਸ ਟੋਟਲ ਡਿਜ਼ਾਸਟਰ ਦੇ ਵਿੱਚ ਜਿਹੜੀ ਇਹਨਾਂ ਦੇ ਆਪਣੇ ਸਿਟੀਜ਼ਨਸ ਦੀ ਹੋਈ ਹੈ, ਉਹਨੂੰ ਵੀ ਕਿਵੇਂ ਹਿੰਦੂ ਤੋਂ ਵੀ ਰੰਗ ਦੇ ਕੇ ਆਪਰੇਸ਼ਨ ਗੰਗਾ ਦੇ ਨਾਂ ਥੱਲੇ ਕਿ ਭਾਈ ਇਹ ਮਲੇਛੀਆ ਦੀ ਧਰਤੀ ਤੇ ਗਏ ਨੇ ਤਾਂ ਉੱਥੋਂ ਵਾਪਸ ਆ ਕੇ ਗੰਗਾ ਦੇ ਵਿੱਚ ਡੋਬਾ ਦੇਣਾ। ਚਲੋ ਵਾਪਸ ਆ ਕੇ ਭਾਵੇਂ ਗੰਗਾ 'ਚ ਡੋਬ ਦਿਓ, ਉੱਥੇ ਹੀ ਤਾਂ ਨਾ ਉਹਨਾਂ ਨੂੰ ਡੁੱਬਣ ਦਿਓ ਜਿਵੇਂ ਉਹ ਡੁੱਬ ਰਹੇ ਨੇ ਵਿਚਾਰੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।